ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 13 ਫਰਵਰੀ 2017 2 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ roku ਜਾਦੂ ਬਾਕਸ ਸਪੈਕਟਰਮ ਫੇਸਬੁੱਕ RCN ਬੈਲ 5 ਕੈਨੇਡਾ ਆਨਲਾਈਨ ਸਟ੍ਰੀਮਿੰਗ ਗਲੋਬਲ CPN ਦੀ ਐਪ ਰਾਹੀਂ ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਡਾਕਟਰ ਸਾਹਿਬ? ਦੇਖੋ, ਸਭ ਤੋਂ ਪਹਿਲਾਂ ਤਾਂ ਬੀਤੇ ਕੱਲ ਐਤਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਸੀ ਜੀ, ਜਿਹੜਾ ਕਿ ਬਹੁਤ ਸਾਰਿਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਸੈਲੀਬ੍ਰੇਟ ਕੀਤਾ ਗਿਆ। ਅਮਰੀਕਾ 'ਚ ਵੀ ਵੱਡਾ ਸਮਾਗਮ ਇੱਕ ਸਟਾਕਟਨ ਦੇ ਵਿੱਚ ਹੋਇਆ। ਲੇਕਿਨ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਇਹ ਉਹ ਜ਼ਮਾਨਾ ਸੀ ਜਦੋਂ ਮੁਖੀ ਜਿਹੜੇ ਦਮਦਮੀ ਟਕਸਾਲ ਦੇ ਸਨ ਉਹ ਸੰਤਾਂ ਦੀ ਸ਼ਹਾਦਤ ਬਾਰੇ ਜਿਹੜਾ ਉਹ ਮੰਨਣ ਨੂੰ ਤਿਆਰ ਨਹੀਂ ਸਨ ਜੀ। ਸੋ ਉਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਵੇਂ ਹਕੂਮਤ ਨਾ ਪੱਖੀ ਪ੍ਰਚਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਸੰਤਾਂ ਦੀ ਸ਼ਖਸੀਅਤ ਨੂੰ ਛੁਟਿਆਉਣ ਦੇ ਲਈ ਔਰ ਨੈਗੇਸ਼ਨ ਦੇ ਲਈ, ਔਰ ਜੇ ਉਹਨਾਂ ਦੀ ਸੋਚ ਨਾ ਰਹੀ ਤੇ ਅਸੀਂ ਜਿਹੜਾ ਉਹ ਬਹੁਤ ਥੱਲੇ ਚਲੇ ਜਾਵਾਂਗੇ। ਸੋ ਉਹਨਾਂ ਨੇ ਘੱਟੋ ਘੱਟ ਇਸ ਹਵਾਲੇ ਨਾਲ ਕਿ ਉਹਨਾਂ ਦੀ ਗੱਲ ਤੁਰਦੀ ਰਹੇ ਉਹਨਾਂ ਦੀ ਸੋਚ ਦੀ, ਉਹਨਾਂ ਨੇ ਸੰਤਾਂ ਦਾ ਜਨਮ ਦਿਨ ਮਨਾਉਣ ਦਾ ਜਿਹੜਾ ਉਹ ਸ਼ੁਰੂਆਤ ਕੀਤੀ ਸੀ ਇਸ ਦੀ ਜੀ। ਔਰ ਨਤੀਜੇ ਦੇ ਤੌਰ ਤੇ ਫਤਿਹਗੜ੍ਹ ਸਾਹਿਬ 'ਚ ਹੁਣ ਲਗਾਤਾਰਤਾ ਨਾਲ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ। ਇਸ ਵਾਰ ਵੀ ਵੱਡਾ ਸਮਾਗਮ ਫਤਿਹਗੜ੍ਹ ਸਾਹਿਬ 'ਚ ਸੀ ਔਰ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਜੀ ਕਿ ਸਾਡੀ ਪੂਰੀ ਟੀਮ ਜਿਹੜੀ ਹੈ ਉਹਨਾਂ ਨੇ ਉਸ ਸਮਾਗਮ ਨੂੰ ਕਵਰ ਕੀਤਾ ਔਰ ਉਸ ਦੀ ਜਿਹੜੀ ਫੁੱਲ ਕਵਰੇਜ ਹੈ ਕੱਲ ਦੇ ਪ੍ਰੋਗਰਾਮ ਦੇ ਵਿੱਚ, ਜਿਵੇਂ ਹੀ ਕੱਲ 8 ਤੋਂ 9 ਸਾਡਾ ਸੱਚੋ ਸੱਚ ਵਾਲਾ ਪ੍ਰੋਗਰਾਮ ਖਤਮ ਹੋਏਗਾ 9 ਵਜੇ ਸ਼ਾਰਪ, ਜਿਹੜੀ ਹੈ ਅੱਗੇ ਉਹ 2.5 ਘੰਟੇ 3 ਘੰਟੇ ਜਿੰਨਾ ਵੀ, ਕਿਉਂਕਿ ਐਡੀਟਿੰਗ ਚੱਲ ਰਹੀ ਹੈ, ਕੁਝ ਚੀਜ਼ਾਂ ਤੁਸੀਂ ਜਿਹੜੀਆਂ ਨੇ ਉਹਨਾਂ ਨੂੰ ਇਹਨੇ ਸੀਕੁਐਂਸ ਪੁੱਟ ਕਰ ਦਿਓ ਜੀ। ਸੋ ਇਹ ਔਰ ਉਹਦੇ 'ਚ ਖਾਸ ਤੌਰ ਤੇ ਈਵਨ ਸਮਾਗਮ ਦੀ ਕਵਰੇਜ ਤੋਂ ਇਲਾਵਾ ਵੀ ਸਰ ਸਿਮਰਨਜੀਤ ਸਿੰਘ ਮਾਨ ਦਾ ਨਿੱਜੀ ਤੌਰ ਦੇ ਉੱਤੇ ਇੰਟਰਵਿਊ ਵੀ ਕੀਤਾ ਗਿਆ ਔਰ ਇਹ ਬੜਾ ਉਤਸ਼ਾਹ ਵਾਲਾ ਸਮਾਗਮ ਸੀ। ਔਰ ਇਸ ਤੋਂ ਪਹਿਲਾਂ ਕਿ ਮੈਂ ਟੌਪਿਕ ਦੇ ਅੱਗੇ ਵੱਲ ਆਵਾਂ ਜਿੱਥੇ ਅਸੀਂ ਸੰਤਾਂ ਦੇ ਜਨਮ ਦਿਨ ਦੀ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਜੀ, ਉੱਥੇ ਕਿਸ ਕਿਸਮ ਦਾ ਉਤਸ਼ਾਹ ਭਰਪੂਰ ਇਹ ਪ੍ਰੋਗਰਾਮ ਸੀ, ਜਿਹਦੇ 'ਚ ਸਿਰਫ ਇਹ ਹੀ ਨਹੀਂ, ਬਹੁਤ ਵਾਰ ਇਹ ਕਿਹਾ ਜਾਂਦਾ ਹੈ ਜਦੋਂ ਨੈਗੇਟਿਵ ਪ੍ਰੋਪੇਗੈਂਡਾ ਹੁੰਦਾ ਹੈ ਕਿ ਜੀ ਪੁਰਾਣੀ ਜਨਰੇਸ਼ਨ ਜਿਹੜੀ ਹੈ ਉਹੀ ਜਿਹੜੀ ਹੈ ਸੰਤਾਂ ਦੇ ਨਾਲ ਜਾਂ ਉਹਨਾਂ ਦੀ ਸੋਚ ਨਾਲ ਜੁੜੀ ਹੋਈ ਹੈ, ਹੁਣ ਯੰਗਰ ਤਾਂ ਦੂਰ ਚਲੇ ਗਏ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈ, 30-32 ਸਾਲ 'ਚ ਨਵੀਂ ਜਨਰੇਸ਼ਨ ਆ ਗਈ। ਪਰ ਉੱਥੇ ਕਿਵੇਂ ਉਤਸ਼ਾਹ ਸੀ ਔਰ ਬਹੁਤ ਚੰਗੀ ਗੱਲ ਸੀ ਕਿ ਈਵਨ ਸਾਊਥ 'ਚੋਂ ਇੱਕ ਦਲਿਤ ਜਿਹੜਾ ਸਕਾਲਰ ਵੀ ਔਰ ਬਹੁਤ ਅੱਛਾ ਸਪੀਕਰ, ਉਹਨੇ ਆ ਕੇ ਜਿਸ ਅੰਦਾਜ਼ ਦੇ ਵਿੱਚ, ਹੁਣ ਸਾਡੇ ਵੀ ਬਹੁਤ ਵਾਰੀ ਕਈ ਸਾਡੇ ਦਰਸ਼ਕ ਜਾਂ ਸਰੋਤੇ ਉਹ ਬ੍ਰਾਹਮਣਵਾਦ ਸ਼ਬਦ ਜਾਂ ਦੂਸਰੇ ਤੋਂ ਉਹਨਾਂ ਨੂੰ ਹੁੰਦਾ ਹੈ ਜੀ ਇਹ ਕੀ ਹੈ, ਸਿਰਫ ਇੰਡੀਅਨ ਸਟੇਟ ਕਹਿਣਾ ਚਾਹੀਦਾ, ਪਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਬ੍ਰਾਹਮਣਵਾਦ ਨੂੰ ਐਕਸਪਲੇਨ ਕੀਤਾ ਔਰ ਉਹਨਾਂ ਨੇ ਈਵਨ ਹਾਲਾਂਕਿ ਮੈਂ ਵੀ ਕਈ ਵਾਰ ਸ਼ਬਦ ਹਿੰਦੁਸਤਾਨ ਇਸਤੇਮਾਲ ਕਈ ਵਾਰੀ ਤਾਂ ਮੈਂ ਇਹਨਾਂ ਦੇ, ਕਿਉਂਕਿ RSS ਇਹਨੂੰ ਹਿੰਦੂਸਤਾਨ ਕਹਿੰਦਾ, ਮੈਂ ਇਸਤੇਮਾਲ ਕਰਦਾ, ਪਰ ਕਈ ਵਾਰ ਕਿਉਂਕਿ ਹਿੰਦੋਸ ਔਰ ਹਿੰਦੂ ਦੇ ਵਿੱਚ ਫਰਕ ਹੈ। ਲੇਕਿਨ ਇੱਕ ਗੱਲ ਜਿਹੜੀ ਉਸ ਬੁਲਾਰੇ ਨੇ ਬੜੀ ਐਮਫੇਸਾਈਜ਼ ਕੀਤੀ ਕਿ ਇਹ ਜਿਹੜਾ ਹਿੰਦੁਸਤਾਨ ਕਹਿਣਾ ਵੀ ਹੈ ਇਹ ਵੀ ਇਹਨਾਂ ਨੂੰ ਹੀ ਬ੍ਰਾਹਮਣਵਾਦ ਨੂੰ ਪ੍ਰਮੋਟ ਕਰਨਾ ਹੈ ਵੀ ਸ਼ਬਦ ਇੰਡੀਆ ਜਾਂ ਭਾਰਤ ਅਸੀਂ ਤਾਂ ਆਲਰੇਡੀ ਆਰਟੀਫਿਸ਼ੀਅਲ ਯੂਨੀਅਨ ਇੰਡੀਆ ਕਹਿੰਦੇ। ਸੋ ਦਰਸ਼ਕਾਂ ਦੇ ਲਈ ਇਹ ਜਿਹੜਾ ਪ੍ਰੋਗਰਾਮ ਹੈ ਉਹ ਬੜਾ ਲਾਹੇਵੰਦਾ ਵੀ ਹੋਏਗਾ ਔਰ ਉਹ ਇੰਜੋਏ ਵੀ ਕਰਨਗੇ। ਤੇ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਇਸ ਸਮਾਗਮ ਦੀ ਝਲਕ ਜਿਵੇਂ ਇੱਕ ਛੋਟੀ ਬੱਚੀ ਨੇ ਚੜ੍ਹਦੀ ਕਲਾ ਦੇ ਨਾਲ ਆਪਣੀ ਨਜ਼ਮ ਪੜ੍ਹੀ ਉਹ ਜ਼ਰਾ ਦਿਖਾ ਦੇਣ ਤਾਂ ਕਿ
ਫਿਰ ਕੱਲ ਤੱਕ ਉਹਨਾਂ ਨੂੰ ਇੰਤਜ਼ਾਰ ਹੋਏ ਵੀ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਜ਼ਰੂਰ ਦੇਖਣਾ ਹੈ ਜੀ ਡਾਕਟਰ ਸਾਹਿਬ। ਛੋਟੇ ਬੱਚੇ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਆਖਿਆ ਮੁੱਖ ਪਵਿੱਤਰ ਹੋ ਜਾਂਦਾ ਹੈ, ਵਾਹਿਗੁਰੂ ਆਖਿਆ ਸ਼ੁੱਧ ਚਰਿੱਤਰ ਹੋ ਜਾਂਦਾ ਹੈ, ਵਾਹਿਗੁਰੂ ਆਖਿਆ ਵੈਰੀ ਮਿੱਤਰ ਹੋ ਜਾਂਦਾ ਹੈ, ਵਾਹਿਗੁਰੂ ਆਖਿਆ ਦੁੱਖ ਦਲਿੱਦਰ ਤਿੱਚਰ ਹੋ ਜਾਂਦਾ ਹੈ। ਵਾਹਿਗੁਰੂ ਜਿਸ ਵਾਹਿਗੁਰੂ ਵਿੱਚ ਇੰਨੀ ਸ਼ਕਤੀ ਹੈ, ਇੰਨਾ ਬਲ ਹੈ, ਜਿਸ ਫਤਿਹ ਵਿੱਚ 2 ਵਾਰੀ ਵਾਹਿਗੁਰੂ ਦਾ ਜਾਪ ਆਉਂਦਾ ਹੈ, ਉਸ ਫਤਿਹ ਨੂੰ ਮਨ ਕਿਉਂ ਵਸਾਰਨਾ। ਚਲੋ ਇੱਕ ਵਾਰੀ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਨਾ ਹੀ ਦੁਕਾਨਾਂ ਖੋਲ ਨਾ ਪੈਂਦੇ, ਨਾ ਹੀ ਦੁਕਾਨਾਂ ਖੋਲ ਨਾ ਪੈਂਦੇ, ਤੇ ਕੇਸ ਕਿਸੇ ਦੇ ਕੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਧੀ ਗਰੀਬ ਦੀ ਸੋਰੀ ਵਸਦੀ, ਧੀ ਗਰੀਬ ਦੀ ਸੋਰੀ ਵਸਦੀ, ਤੇ ਘਰ ਲੋਕਾਂ ਦੇ ਪੱਟ ਨਾ ਹੁੰਦੇ। ਹਰ ਘਰ ਦੇ ਵਿੱਚ ਸਿੱਖੀ ਹੁੰਦੀ, ਨਸ਼ਿਆਂ ਦੇ ਖੁੱਲੇ ਹੱਟ ਨਾ ਹੁੰਦੇ। ਹਰ ਘਰ ਦੇ ਵਿੱਚ ਸਿੱਖੀ ਹੁੰਦੀ, ਨਸ਼ਿਆਂ ਦੇ ਖੁੱਲੇ ਹੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਕੇਸਰੀ ਝੰਡਾ ਝੁੱਲ ਜਾਣਾ ਸੀ, ਕੇਸਰੀ ਝੰਡਾ ਝੁੱਲ ਜਾਣਾ ਸੀ। ਲਾਲ ਕਿਲੇ ਦੇ ਉੱਤੇ ਲੋਕੋ, ਜੋ ਸਾਨੂੰ ਵੱਢਣ ਪੈਂਦੇ ਨਾ ਏ, ਜੋ ਸਾਡੇ ਪਾਲਤੂ ਕੁੱਤੇ ਲੋਕੋ, ਜੋ ਸਾਨੂੰ ਵੱਢਣ ਪੈਂਦੇ ਨਾ ਏ, ਜੋ ਸਾਡੇ ਪਾਲਤੂ ਕੁੱਤੇ ਲੋਕੋ। ਖਾਲਿਸਤਾਨ ਤਾਂ ਬਣ ਜਾਣਾ ਸੀ, ਖਾਲਿਸਤਾਨ ਤਾਂ ਬਣ ਜਾਣਾ ਸੀ, ਜੇ ਇਹ ਕੋਲੀ ਚੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਜੇ ਭਿੰਡਰਾਂ ਵਾਲਾ ਜਿਉਂਦਾ ਹੁੰਦਾ, ਅਸੀਂ ਕਿਸੇ ਤੋਂ ਘੱਟ ਨਾ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਸਿਰਫ ਯੰਗਰ ਜਨਰੇਸ਼ਨ ਹੀ ਨਹੀਂ, ਜਿਹੜੀ 1/3 ਜਨਰੇਸ਼ਨ ਹੈ, ਉਹਨਾਂ ਨੇ ਵੀ ਖਾਲਿਸਤਾਨ ਦਾ ਝੰਡਾ ਮਜ਼ਬੂਤੀ ਨਾਲ ਫੜ ਲਿਆ। ਜੀ ਔਰ ਬਹੁਤ ਵਾਰ ਜਿਹੜੇ ਸਾਡੇ ਵੀਰ ਭੈਣਾਂ ਕੁਝ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਨੇ ਕਿ ਜੀ ਉੱਥੇ ਤਾਂ ਕੋਈ ਗੱਲ ਹੀ ਨਹੀਂ ਕਰਦਾ, ਉੱਥੇ ਤਾਂ ਕੋਈ ਬੋਲਦਾ ਨਹੀਂ, ਕਈ ਸਾਨੂੰ ਵੀ ਤਾਨੇ ਦੇਣਗੇ ਜੀ ਇੱਥੇ ਹੀ ਤੁਸੀਂ ਰੌਲਾ ਪਾਉਂਦੇ ਹੋ, ਉੱਥੇ ਜਾਓ। ਹੁਣ ਇਹ ਦੇਖ ਲਓ ਵੀ ਉੱਥੇ ਬੋਲਦੇ ਨੇ ਕਿ ਨਹੀਂ। ਉੱਥੇ ਤਾਂ ਛੋਟੀਆਂ ਬੱਚੀਆਂ ਵੀ ਜਿਹੜੀਆਂ ਨੇ ਉਹ ਖਾਲਿਸਤਾਨ ਦੀ ਗੱਲ ਕਰਦੀਆਂ ਨੇ। ਸੋ ਸਾਡੇ ਲਈ ਇਹ ਫਖਰ ਔਰ ਮਾਣ ਵਾਲੀ ਗੱਲ ਹੈ ਸਮੁੱਚੀ ਕੌਮ ਦੇ ਲਈ। ਔਰ ਦੂਸਰਾ ਪੱਖ ਮੈਂ ਇਹ ਦੇਖਦਾ ਕਿਉਂਕਿ ਬਹੁਤ ਵਾਰ ਲੋਕਾਂ ਦਾ ਕਿਸ ਕਿਸਮ ਦਾ ਰੁਝਾਨ ਹੈ, ਉਹਦੇ ਕੋਲ ਹੋਰ ਕ੍ਰਾਈਟੇਰੀਆ ਦਾ ਸਾਡੇ ਕੋਲ ਕੋਈ ਵੋਟਾਂ ਪਵਾਉਣ ਦਾ ਹੈ ਨਹੀਂ ਮੁੱਦਿਆਂ ਤੇ। ਜਦੋਂ ਅਸੀਂ ਬਾਹਰ ਦੀ ਗੱਲ ਕਰਦੇ ਹਾਂ, ਮੈਂ ਆਪਣੇ ਐਂਗਲ ਤੋਂ ਹੀ TV 84 ਦੇ ਦੇਖਦਾ ਹਾਂ ਕਿ ਵੀ ਜਿਵੇਂ ਪਿਛਲੇ ਕੁਝ ਸਮੇਂ ਤੋਂ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਹਾਂ, ਔਰ ਸਾਡੇ ਜਿਹੜੀਆਂ ਲਿਖਤਾਂ ਨੇ ਜਾਂ ਵੀਡੀਓਜ਼ ਨੇ ਉਹ ਕਿਵੇਂ ਪਹਿਲੇ ਕੁਝ ਘੰਟਿਆਂ ਦੇ ਵਿੱਚ ਹੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੈ ਉਸ ਤੋਂ ਹੀ ਕਈ ਐਕਸਰਪਟਸ ਲੈ ਕੇ ਆਪਣੇ ਪ੍ਰੋਗਰਾਮ ਕਰ ਰਹੇ ਹੁੰਦੇ ਨੇ। ਇਹ ਤਾਂ ਆਈਡੀਆਜ਼ ਨੇ ਜਿੰਨੇ ਵੀ ਸਪਰੈਡ ਹੋਣ। ਔਰ ਜਿਹੜੇ ਸਾਡੇ ਵੀਕਲੀ ਆਰਟੀਕਲਸ ਨੇ, ਖਾਸ ਤੌਰ ਤੇ ਜਿਵੇਂ ਅਸੀਂ ਆਡੀਓ ਫਾਈਲਸ ਦੇ ਨਾਲ ਲੇਟਲੀ ਉਹਨਾਂ ਨੂੰ ਸ਼ੁਰੂ ਕੀਤਾ, ਇਹ ਕਾਫੀ ਹਿੱਟ ਫੀਚਰ ਹੋਇਆ ਜੀ। ਔਰ ਮੈਨੂੰ ਜਿਹੜੇ ਮੈਨੇਜ ਕਰਦੇ ਨੇ ਸਾਈਟ ਉਹ ਦੱਸ ਰਹੇ ਸੀ ਕਿ ਕਿਉਂਕਿ ਜਦੋਂ ਕੋਈ ਚੀਜ਼ ਕਾਮਯਾਬ ਹੁੰਦੀ ਹੈ ਤੇ ਜਿਹੜੇ ਇਸ ਦੇ ਨਾਲ ਜੁੜੇ ਹੁੰਦੇ ਨੇ ਉਹ ਚਾਹੁੰਦੇ ਵੀ ਹੁੰਦੇ ਨੇ ਕਿ ਉਸ ਸਕਸੈਸ ਨੂੰ ਸ਼ੇਅਰ ਕੀਤਾ ਜਾਏ। ਸੋ ਉਹਨਾਂ ਨੇ ਦੱਸਿਆ ਕਿ ਵੀ ਜਿਹੜੀ ਲਿਖਤ ਪਰਸੋਂ 2 ਦਿਨ ਪਹਿਲਾਂ ਅਪਲੋਡ ਹੋਈ, ਜਿਹੜੀ ਕਿ ਜ਼ਲੀਲ ਚੁਟਕਲੇ ਕਿਵੇਂ ਸਿੱਖਾਂ ਨਾਲ ਸੰਬੰਧਿਤ ਨੇ, ਉਸ ਦੇ ਉੱਤੇ ਅੱਜ ਤੱਕ ਜਦੋਂ ਲੇਟੈਸਟ ਅਸੀਂ ਇਸ ਪ੍ਰੋਗਰਾਮ 'ਚ ਆਏ ਹਾਂ 59,500 ਜਿਹੜੇ ਨੇ ਵਿਊਅਰ ਆਏ ਨੇ, ਕਲੋਜ਼ ਟੂ 60,000 ਜੀ, ਔਰ 660 ਸ਼ੇਅਰ ਨੇ ਔਰ 93 ਕਮੈਂਟਸ ਨੇ। ਔਰ ਜਿਹੜੀ ਦੂਸਰੀ ਲਿਖਤ ਖਾਲਿਸਤਾਨ ਕਾਲਿੰਗ ਦੇ ਥੱਲੇ ਜਿਹੜੀ ਕੱਲ ਸ਼ਾਮ ਸ਼ੇਅਰ ਹੋਈ, ਉਹਦੇ 'ਚ ਹੁਣ ਤੱਕ 40,000
500 ਵਿਊਅਰਸ ਨੇ, 328 ਸ਼ੇਅਰਸ ਨੇ ਔਰ 209 ਕਮੈਂਟਸ ਨੇ। ਜੀ ਸੋ ਸਾਨੂੰ ਖੁਸ਼ੀ ਹੈ ਕਿ ਜਿੱਥੇ ਸਾਡੇ ਇਸ ਖਾਲਿਸਤਾਨ ਦੇ ਸੰਕਲਪ ਨਾਲ ਜੁੜੇ ਹੋਏ ਵੀਰ ਭੈਣ ਆਉਂਦੇ ਨੇ, ਪਰ ਜਦੋਂ ਤੁਸੀਂ ਕਮੈਂਟ ਦੇਖਦੇ ਹੋ, ਕਮੈਂਟ ਅੱਧਿਓਂ ਜ਼ਿਆਦਾ ਗਾਲੀ ਗਲੋਚ ਵਾਲੇ ਜਾਂ ਨੈਗੇਟਿਵ ਜਾਂ ਸਾਡੇ ਹਿੰਦੂ ਵੀਰਾਂ ਦੇ, ਜਿਨ੍ਹਾਂ ਵਿਚਲਾ ਫਿਰ ਤੁਸੀਂ ਮੈਜੋਰਿਟੇਰੀਅਨਿਜ਼ਮ ਜਿਹੜਾ ਉਹਨੂੰ ਦੇਖ ਸਕਦੇ ਹੋ। ਔਰ ਇਹ ਆਪਣੇ ਆਪ 'ਚ ਵੀ ਜਿਹੜੇ ਕੁਝ ਆਪਣੇ ਵੀਰਾਂ ਨੂੰ ਵੀ ਲੱਗਦਾ ਹੈ ਕਿ ਜੀ ਨਹੀਂ ਸਾਰੇ ਮਾੜੇ ਨਹੀਂ ਹੁੰਦੇ, ਇੱਧਰ ਨਹੀਂ ਹੁੰਦਾ ਉੱਧਰ ਨਹੀਂ ਹੁੰਦਾ, ਫਿਰ ਉਹੀ ਉਹਨਾਂ ਨੂੰ ਜਵਾਬ ਦੇ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਇਸ ਕਦਰ ਇਹਨਾਂ ਦੇ ਵਿੱਚ ਨਫ਼ਰਤ ਭਰੀ ਹੋਈ ਹੈ ਸਿੱਖਾਂ ਦੇ ਲਈ। ਸੋ ਇਹ ਸਾਡੇ ਲਈ ਇੱਕ ਲਰਨਿੰਗ ਵੀ ਹੈ ਔਰ ਅਸੀਂ ਅੱਜ ਦੇ ਲਈ ਵੀ ਕੁਝ ਕਮੈਂਟਸ ਜਿਹੜੇ ਨੇ ਉਹ ਤੁਸੀਂ ਜਿਵੇਂ ਮੈਨੂੰ ਦੱਸਿਆ ਸੀ ਕਿ ਤੁਸੀਂ ਸ਼ੇਅਰ ਕਰਨੇ ਨੇ ਜੀ। ਇੱਕ ਪਾਰਟ ਜਿਹੜਾ ਅੱਜ ਦੁਨੀਆ ਭਰ ਦੇ ਵਿੱਚ ਫਿਕਰ ਦਾ ਵਾਇਸ ਹੈ ਸਿੱਖ ਕੌਮ ਲਈ ਵੀ, ਅਦਰਵਾਈਜ਼ ਵੀ ਜਿਹੜੇ ਖਬਰਾਂ ਦੇ ਉੱਤੇ ਟੈਬ ਰੱਖ ਰਹੇ ਨੇ ਕਿ ਕਿਵੇਂ ਕੱਲ ਤੋਂ ਹੀ ਹੁਣ ਕੈਲੀਫੋਰਨੀਆ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ 8-10 ਸਾਲ ਤੋਂ ਸਾਊਦਰਨ ਕੈਲੀਫੋਰਨੀਆ ਦੇ ਵਿੱਚ ਸੋਕਾ ਲੱਗਾ ਹੋਇਆ ਸੀ ਜੀ, ਨਾਰਦਰਨ ਕੈਲੀਫੋਰਨੀਆ 'ਚ ਪਿਛਲੇ 5 ਸਾਲ ਤੋਂ ਪਾਣੀ ਦੀ ਕਮੀ ਸੀ, ਮੀਂਹ ਨਹੀਂ ਸੀ ਪੈ ਰਹੇ ਪ੍ਰੋਪਰਲੀ ਔਰ ਨਤੀਜੇ ਦੇ ਤੌਰ ਤੇ ਈਵਨ ਉੱਥੇ ਜਿਵੇਂ ਇੱਕ ਕਾਉਂਟੀ ਦੂਜੇ ਨੂੰ ਦਿੰਦੀ ਹੈ ਪਾਣੀ ਔਰ ਈਵਨ ਤੁਸੀਂ ਗਾਰਡਨਸ 'ਚ ਪਾਣੀ ਜਾਂ ਦੂਜਿਆਂ ਦੇ ਉੱਤੇ ਵੀ ਰਾਸ਼ਨਿੰਗ ਵਾਲਾ ਕੰਮ ਸ਼ੁਰੂ ਹੋ ਗਿਆ ਸੀ। ਸੋ ਜਦੋਂ ਅਸੀਂ ਕਰਤੇ ਦਾ ਨਿਜ਼ਾਮ ਦੇਖਦੇ ਹਾਂ ਅਕਾਲ ਪੁਰਖ ਦਾ, ਪਹਿਲਾਂ ਇਸ ਟ੍ਰੈਜਡੀ ਦੀ ਗੱਲ ਕਰਨ ਤੋਂ ਪਹਿਲੇ ਮੈਂ ਚਾਹੁੰਦਾ ਹੈ ਕਿ ਵੀ ਅਸੀਂ ਇਸ ਖੇਡ ਨੂੰ ਵੱਡੀ ਖੇਡ 'ਚ ਦੇਖੀਏ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਣੀ ਦੇ ਨਾਲ ਜ਼ਿੰਦਗੀ ਜੁੜੀ ਹੋਈ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਗੁਰੂ ਸਾਹਿਬ ਨੇ ਤਾਂ ਲਾਈਫ ਔਰ ਲਾਈਫਲੈਸ ਦੀ ਡਿਬੇਟ ਤੋਂ ਹੀ ਪਹਿਲਾਂ ਇਹ ਕਿਹਾ ਕਿ ਵੀ ਜਿਹੜੀ ਈਵਨ ਲਾਈਫ ਹੈ ਉਹਦਾ ਆਧਾਰ ਹੀ ਪਾਣੀ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਚੰਦਰਮਾ ਦੇ ਉੱਤੇ ਜਾਂ ਮਾਰਸ ਦੇ ਉੱਤੇ ਜਿਹੜੇ ਇਹਨਾਂ ਦੇ ਮਿਸ਼ਨ ਜਾਂਦੇ ਨੇ, ਪਹਿਲੀ ਚੀਜ਼ ਉਹ ਲੱਭਦੇ ਨੇ ਜਾਂ ਲੱਭ ਰਹੇ ਨੇ ਵੀ ਪਾਣੀ ਹੈ ਕਿ ਨਹੀਂ। ਜੇ ਪਾਣੀ ਹੈ ਤਾਂ ਲਾਈਫ ਹੋਏਗੀ। ਹੁਣ ਇਸ ਲਈ ਜਦੋਂ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਫਿਰ ਹਮੇਸ਼ਾ ਪਾਣੀ ਨੂੰ ਅਕਾਲ ਪੁਰਖ ਦੀ ਜਿਹੜਾ ਮੀਂਹ ਦੀ ਦਾਤ ਹੈ ਇਸ ਨੂੰ ਸਰਾਹਿਆ ਔਰ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਜਦੋਂ ਅਸੀਂ ਮਹੀਨਿਆਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਹੁੰਦਾ ਹੈ ਕਿ ਭਾਈ ਮੋਰਾਂ ਨੇ, ਕਿਉਂਕਿ ਮੋਰ ਜਿਉਂ ਹੀ ਬਰਸਾਤ ਉਸ ਖਿੱਤੇ ਦੇ ਵਿੱਚ ਮਾਨਸੂਨ ਹਵਾਵਾਂ ਆਉਂਦੀਆਂ ਨੇ ਤੇ ਮੋਰ ਜਿਹੜੇ ਨੇ ਉਹ ਪੈਲਾਂ ਪਾਉਂਦੇ ਨੇ। ਸੋ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ ਕਿ ਇਹ ਮੇਰੀ ਭੈਣ ਸਾਵਣ ਦਾ ਮਹੀਨਾ ਆ ਗਿਆ, ਹੁਣ ਜਿਹੜਾ ਉਹ ਮੋਰ ਜਿਹੜੇ ਨੇ ਉਹ ਪਹਿਲਾਂ ਪਾ ਰਹੇ ਨੇ। ਸੋ ਇਸੇ ਤਰ੍ਹਾਂ ਜਦੋਂ ਅਸੀਂ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਕਿ ਜਦੋਂ ਹੁਣ ਉੱਥੋਂ ਦੇ ਤਪਦੀਆਂ ਉਹ ਗਰਮੀਆਂ, ਜੇਠ ਹਾੜ, ਖੇਤੀਬਾੜੀ, ਕਿੱਤਾ, ਮੀਂਹ ਦੇ ਨਾਲ ਹੀ ਸਭ ਕੁਝ ਜੁੜਿਆ ਹੁੰਦਾ ਸੀ ਕਿ ਭਾਈ ਪਰਮੇਸ਼ਰ ਨੇ ਮੀਂਹ ਪਾਇਆ ਔਰ ਜਦੋਂ ਮੀਂਹ ਪਿਆ ਉਹ ਸਾਰਾ ਕੁਝ ਹੀ ਜਿਹੜਾ ਉਹ ਸੁਖੀ ਵਸਦਾ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਜਿਹੜਾ ਬੇਸ਼ੱਕ ਜਦੋਂ ਅਸੀਂ ਦੇਖਦੇ ਹਾਂ ਵੀ ਧਰਤੀ ਦਾ 2 ਹਿੱਸਾ ਪਾਣੀ ਹੈ, ਸਮੁੰਦਰ ਨੇ 1 ਹਿੱਸਾ ਧਰਤੀ ਹੈ। ਹੁਣ ਉਹ ਇਹੀ ਕਿਵੇਂ ਪਾਣੀ ਦੇ ਨਾਲ ਜ਼ਿੰਦਗੀ ਹੈ ਕਿ ਉਹੀ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਆਉਂਦਾ ਹੈ, ਸਮੁੰਦਰ 'ਚ ਜਾਂਦਾ ਹੈ, ਸਮੁੰਦਰ ਭਰ ਜਾਂਦੇ ਨੇ ਪਾਣੀ ਨਾਲ, ਦਰਿਆ ਭਰੇ ਹੁੰਦੇ ਨੇ ਜੀ ਗਰਮੀ ਦੇ ਨਾਲ ਔਰ ਉਹ ਉੱਡਦਾ, ਉਹੀ ਜਿਹੜੇ ਨੇ ਵਾਸ਼ਪ ਬਣਦੇ ਨੇ, ਵੇਪਰਸ ਬਣਦੇ ਨੇ, ਉਹੀ ਬੱਦਲ ਬਣਦੇ ਨੇ, ਉਹੀ ਵਰਸਦੇ ਨੇ। ਸੋ ਪਾਣੀ ਦੀ ਖੇਡ ਉਹ ਅਸਮਾਨ ਦੇ ਉੱਤੇ ਹੋਏ ਬੱਦਲਾਂ ਦੇ ਨਾਲ ਜਾਂ ਸਮੁੰਦਰ ਦੇ ਉੱਤੇ ਹੋਏ ਉਹ ਫਿਰ ਧਰਤੀ ਦੇ ਥੱਲੇ ਚਲਾ ਜਾਂਦਾ ਹੈ। ਔਰ ਜਦੋਂ ਅਸੀਂ ਵਾਟਰ ਲੈਵਲ ਦੀ ਗੱਲ ਕਰਦੇ ਹਾਂ, ਵਾਟਰ ਟੇਬਲ ਦੀ ਗੱਲ ਕਰਦੇ ਹਾਂ, ਤੇ ਇਹ ਕੁੱਲ ਮਿਲਾ ਕੇ ਕੁਦਰਤ ਦਾ ਨਿਜ਼ਾਮ, ਕੁਦਰਤ ਦਾ ਰਜੀਮ ਇਸ ਕਿਸਮ ਦਾ ਹੈ ਕਿ ਇਹਦਾ ਕੰਟਰੋਲ ਉਸ ਅਕਾਲ ਪੁਰਖ ਦੇ ਕੋਲ ਹੈ। ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਹੁਣ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੇ ਸੂਖ ਘਨੇਰੇ। ਹੁਣ ਇਹ ਜਿਹੜਾ ਮਾਤਾ ਪਿਤਾ ਜਾਂ ਸਭ ਕੁਝ ਸੂਤਰ ਜਿਹੜਾ ਹੈ ਉਹ ਤੁਹਾਡੇ ਕੋਲ ਹੈ, ਤੁਮਰੀ ਕਿਰਪਾ ਤੇ ਹੀ ਇਹ ਜਿਹੜੀ ਆ ਹੁੰਦਾ। ਤੇ ਇਹ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਸੋਕੇ ਦਾ ਸੀ 8-10 ਸਾਲ ਤੋਂ ਕੈਲੀਫੋਰਨੀਆ ਜਦੋਂ ਜਾਓ ਇਹ ਸੀ ਕਿ ਵੀ ਇਹ ਤਾਂ ਡਰਾਈ ਸਟੇਟ ਬਣ ਜਾਣੀ ਜੀ। ਹੁਣ ਅਕਾਲ ਪੁਰਖ ਉੱਠਾ ਮਿਹਰਬਾਨ ਹੋਇਆ, ਇਸ ਵਾਰ ਕੈਲੀਫੋਰਨੀਆ 'ਚ ਜਲਥਲ ਹੋ ਗਿਆ, ਮੀਂਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਪਿਛਲਿਆਂ ਤੋਂ।
ਹੁਣ ਇਹ ਸੀ ਕਿ ਜੇ ਵੀ ਪਿਛਲੇ 10 ਸਾਲ ਦਾ ਔਰ ਕੁਝ ਹਲਕਿਆਂ 'ਚ ਨਾਰਥ ਦੇ ਵਿੱਚ 5 ਸਾਲ ਦਾ ਪੂਰਾ ਹੋ ਗਿਆ, ਜੀ ਇੰਨਾ ਮੀਂਹ ਪਿਆ ਕਿ ਵੀ ਖਤਮ ਹੋ ਗਿਆ ਸੋਕਾ, ਆਲਮੋਸਟ ਆਫੀਸ਼ੀਅਲੀ ਡਿਕਲੇਅਰ ਹੋਣ ਵਾਲਾ ਸੀ। ਹੁਣ ਇੱਕ ਪਾਸੇ ਸੋਕੇ ਦਾ ਦੁੱਖ ਸੀ ਤੇ ਹੁਣ ਇਹ ਹੋਇਆ ਕਿ ਵੀ ਜਿਹੜੇ ਡੈਮ, ਔਰ ਜਿਹੜਾ ਅਮਰੀਕਾ ਦਾ, ਮੈਨੂੰ ਵੀ ਨਹੀਂ ਸੀ ਪਤਾ ਵੀ ਸਭ ਤੋਂ ਵੱਡਾ ਡੈਮ ਜਿਹੜਾ ਅਮਰੀਕਾ ਦਾ ਉਹ ਔਰਵਿਲ ਡੈਮ, ਜਿਹਦੇ 'ਚ ਮੈਰਿਸਵਿਲ, ਯੂਬਾ ਸਿਟੀ, ਇਹ ਸਾਰੀ ਜਿਹੜਾ ਏਰੀਆ ਹੈ ਜਿੱਥੇ ਬਹੁਤ ਵੱਡੀ ਵਸੋਂ ਸਿੱਖਾਂ ਦੀ ਹੈ, ਕਿਉਂਕਿ ਇਹ ਉਹੀ ਖਿੱਤਾ ਹੈ ਜਿੱਥੇ ਸਿੱਖ ਸਭ ਤੋਂ ਪਹਿਲਾਂ ਜਿਹੜਾ ਉਹ ਆਏ, ਅੱਜ ਤੋਂ ਲਗਭਗ 100 ਸਾਲ ਪਹਿਲਾਂ। ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਖੇਤ ਔਰ ਦੂਸਰੇ ਵੱਡੇ ਵੱਡੇ ਫਾਰਮ ਹਾਊਸਿਸ ਔਰ ਦੂਸਰੇ ਨੇ, ਔਰ ख़ास तौर ਤੇ ਇੰਟਰਨੈਸ਼ਨਲ ਮੈਪ ਤੇ ਯੂਬਾ ਸਿਟੀ ਹੈ, ਕਿਉਂਕਿ ਨਵੰਬਰ ਦੇ ਪਹਿਲੇ ਐਤਵਾਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੁੰਦਾ ਹੈ। ਜੀ ਪਰ ਅਸੀਂ ਦੇਖ ਰਹੇ ਹਾਂ ਵੀ ਪਿਛਲੇ 24 ਘੰਟੇ 'ਚ ਜਿਸ ਤੇਜ਼ੀ ਦੇ ਨਾਲ ਇਸ ਡੈਮ 'ਚ, ਔਰਵਿਲ ਡੈਮ 'ਚ, ਜਿਹੜਾ ਕਿ ਲਗਭਗ 901 ਫੁੱਟ ਉੱਚਾ ਸੀ ਲੈਵਲ ਤੋਂ, ਵਾਟਰ ਦਾ ਲੈਵਲ ਪਹੁੰਚ ਗਿਆ। ਵਾਟਰ ਤਾਂ ਜਾ ਹੀ ਰਿਹਾ ਸੀ, ਉਹਦੇ 'ਚ ਉਹਨਾਂ ਨੇ ਸਪਿਲ ਨੋਟ ਕੀਤੀ ਕਿ ਕੋਈ ਮੋਰੀ ਹੈ, ਔਰ ਉਹ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਵੀ ਜੇ ਗਸ਼ ਕੀਤਾ ਵੀ ਉਹਨਾਂ ਨੂੰ ਤਾਂ ਲੱਗਦਾ ਸੀ ਵੀ ਇਹ ਟੁੱਟਿਆ ਕਿ ਟੁੱਟਿਆ। ਤੇ ਇਹ ਜਿਹੜੀ ਪਾਣੀ ਦੀ ਕੰਧ ਹੈ, ਵਾਲ ਆਫ ਵਾਟਰ, 30 ਫੁੱਟ ਦੀ ਪਾਣੀ ਦੀ ਜਿਹੜੀ ਹੈ ਪੂਰੀ ਰੇੜ ਦੀ ਰੇੜ ਜਿਹੜੀ ਉਹ ਰੇੜ ਕੇ ਲੈ ਜਾਏ। ਹੁਣ 30 ਫੁੱਟ ਪਾਣੀ ਦਾ ਮਤਲਬ ਇਹ ਹੈ ਕਿ ਕੁਝ ਨਹੀਂ ਬਚਣਾ, ਕਿ ਵੀ ਜਿੰਨੇ ਘਰ ਦਰਖਤ ਸਭ ਕੁਝ ਨੇ। ਔਰ ਜਦੋਂ ਫਿਰ ਗਸ਼ ਕਰਦਾ, ਹੁਣ ਡੈਮ ਕੀ ਹੁੰਦਾ, ਡੈਮ 'ਚ ਤੁਸੀਂ ਪਾਣੀ ਨੂੰ ਰੋਕਿਆ ਹੁੰਦਾ ਜੀ, ਅਦਰਵਾਈਜ਼ ਦਰਿਆਵਾਂ ਦਾ ਆਪਣਾ ਵਹਿਣ ਹੈ, ਆਪਣੇ ਵਹਿਣ 'ਚੋਂ ਵੀ ਬਾਹਰ ਨਿਕਲਦੇ ਨੇ, ਉਦੋਂ ਹੜ੍ਹ ਆਉਂਦੇ ਨੇ, ਪਰ ਉਹ ਸੀਮਤ ਹੁੰਦੇ ਨੇ। ਪਰ ਜਦੋਂ ਡੈਮਾਂ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਮਿਕਦਾਰ 'ਚ ਪਾਣੀ ਇਕੱਠਾ ਕਰਦੇ ਹੋ, ਔਰ ਮੈਂ ਦੇਖ ਰਿਹਾ ਸੀ ਕਿ ਅਮਰੀਕਾ 'ਚ 84,000 ਡੈਮ ਨੇ, 84,000, ਇਹ ਸਭ ਤੋਂ ਵੱਡਾ ਟਾਲੈਸਟ। ਔਰ ਕਿਉਂਕਿ ਡੈਮਸ ਦੇ ਵਿੱਚ ਜਿਹੜਾ ਵੀ ਮਟੀਰੀਅਲ ਯੂਜ਼ ਹੁੰਦਾ ਹੈ, ਹਾਲਾਂ ਅਮਰੀਕਾ ਟੈਕਨੋਲੋਜੀ ਦਾ ਮਾਸਟਰ ਹੈ। ਇੱਥੇ ਜਿਹੜੇ ਅਸੀਂ ਨਿਊਯਾਰਕ ਦੇ ਵਿੱਚ ਅੱਡ ਬੋਰੋਜ਼ ਨੂੰ ਜੋੜਨ ਵਾਲੇ ਪੁਲ ਦੇਖਦੇ ਹਾਂ, 150 ਸਾਲ ਪੁਰਾਣੇ, ਮਤਲਬ ਮਾਰਵਲ ਨੇ ਇੰਜੀਨੀਅਰਿੰਗ ਦੇ। ਲੇਕਿਨ ਹਰ ਚੀਜ਼ ਦੀ ਇੱਕ ਉਮਰ ਹੈ। ਇਸੇ ਤਰ੍ਹਾਂ ਡੈਮਸ ਬਹੁਤ ਸਾਰੇ ਜਿਹੜੇ ਨੇ, ਜਿਵੇਂ ਇਹ ਵੀ ਟਾਲੈਸਟ ਡੈਮ ਰੀਗਨ ਦੇ ਪੀਰੀਅਡ 'ਚ ਇਹਨੂੰ ਹੋਰ ਇੰਪਰੂਵ ਕੀਤਾ ਗਿਆ, 60s 'ਚ ਬਣਿਆ। ਹੁਣ ਉਹਦੇ 'ਚ ਜਿਉਂ ਹੀ ਸਪਿਲ ਆਈ, ਵਕਤ ਪੈ ਗਿਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਕੇ ਲਗਭਗ 2 ਲੱਖ ਲੋਕ ਜਿਹੜੇ ਨੇ ਉਸ ਬੈਲਟ ਦੇ, ਸਾਰੀਆਂ ਜਿੰਨਾ ਵੀ ਡਾਊਨ ਸਟ੍ਰੀਮ ਹੈ ਉਸ ਦੇ, ਉਹਨਾਂ ਨੂੰ ਫੌਰਨ ਐਵੈਕੂਏਟ ਕਰਨ ਦਾ ਕੀਤਾ। ਔਰ ਅੱਜ ਹੀ ਕਿਉਂਕਿ ਅਸੀਂ TV 84 ਨਿਊਜ਼ ਦੇ ਲਈ ਵੀ ਇੰਟਰਵਿਊ ਕੀਤਾ ਲੋਕਲ, ਔਰ ਦੱਸ ਰਹੇ ਸੀ ਕਿ ਹੁਣ ਯੂਬਾ ਸਿਟੀ ਤੋਂ ਸੈਕਰਾਮੈਂਟੋ ਦਾ ਜਿਹੜਾ ਡਿਸਟੈਂਸ ਹੈ ਉਹ ਜਿਹੜਾ ਕਿ ਆਲਮੋਸਟ 35-40 ਮਿੰਟ ਦਾ ਹੈ। ਜੋ ਹੀ ਐਵੈਕੂਏਸ਼ਨ, ਜਦੋਂ ਲੋਕਾਂ ਨੇ ਜੋ ਕੁਝ ਹੱਥ 'ਚ ਆਇਆ ਉਹਨਾਂ ਨੂੰ ਕਿਹਾ ਕਰੋ, 7 ਤੋਂ 9 ਘੰਟੇ ਤੱਕ ਜਿਹੜਾ ਹੈ ਉਹ 40 ਮਿੰਟ ਦਾ ਸਫ਼ਰ ਤੈਅ ਹੋਇਆ, ਕਿਉਂਕਿ ਸਾਰੇ ਹੀ ਲੋਕ ਸੜਕਾਂ ਤੇ ਸੀ। ਦੂਜੇ ਪਾਸੇ ਜਿਹੜੇ ਜਾਣ ਵਾਲੇ ਸੀ ਉਹ ਤਾਂ ਵਰਸਟ, ਇਹ ਤਾਂ ਸੈਕਰਾਮੈਂਟੋ ਦੇ ਹਵਾਲੇ ਨਾਲ ਹੀ ਹੋਇਆ। ਸੋ ਇੱਥੇ ਜਿੱਥੇ ਅਸੀਂ ਆਪਣੇ ਸਾਰੇ ਹੀ ਉਸ ਭਾਈਚਾਰੇ ਦੇ ਨਾਲ ਔਰ ਦੂਜੇ ਨਾਲ, ਹਾਲਾਂ ਫੈਮਾ ਜਿਹੜੀ ਕਿ ਇਹਨਾਂ ਦੀ ਐਮਰਜੈਂਸੀ ਨੂੰ ਡੀਲ ਕਰਨ ਵਾਲੀ ਹੈ ਸੰਸਥਾ, ਉਹ ਉੱਥੇ ਪਹੁੰਚੀ ਹੋਈ ਹੈ। ਪਰ ਅਜੇ ਤੱਕ ਮੈਂ ਜਦੋਂ ਤੱਕ ਦੇਖਿਆ ਨਿਊਜ਼, ਡੋਨਲਡ ਟਰੰਪ ਦਾ ਕੋਈ ਨਹੀਂ ਸੀ ਆਇਆ। ਸਟੇਟ ਆਫ ਐਮਰਜੈਂਸੀ ਡਿਕਲੇਅਰ ਹੋਈ ਹੈ ਔਰ ਲੱਖਾਂ ਲੋਕ, 2 ਲੱਖ ਦੇ ਕਰੀਬ ਜਿਹੜੇ ਨੇ ਉਹ ਐਵੈਕੂਏਟ ਹੋਏ ਨੇ। ਔਰ ਇਹਦੇ 'ਚ ਬੇਸ਼ੱਕ ਲੇਟਰ ਔਨ ਉਹਨਾਂ ਨੇ 4-5 ਘੰਟੇ ਬਾਅਦ ਸਵੇਰ ਤੱਕ ਹੁੰਦੇ ਆ, ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਡਿਫਰੈਂਟ ਸ਼ਾਟਸ, ਉਹਨਾਂ ਨੇ ਫਾਈਂਡ ਆਊਟ ਕਰ ਲਿਆ ਕਿ ਉਹ ਜਿਹੜੀ ਸਪਿਲ ਸੀ ਉਹਨੂੰ ਉਹਨਾਂ ਨੇ ਚੈੱਕ ਕੀਤਾ, ਅੱਗੋਂ ਨਹੀਂ ਗਈ। ਪਰ ਹੁਣ ਸਮੱਸਿਆ ਇਹ ਹੈ ਵੀ ਆਉਣ ਵਾਲੇ ਵੀਕਐਂਡ, ਫਰਾਈਡੇ, ਥਰਸਡੇ ਫਰਾਈਡੇ ਔਰ ਸੰਡੇ ਤੱਕ ਬਹੁਤ ਤੇਜ਼ੀ ਨਾਲ ਮੀਂਹ ਫੇਰ ਪੈਣਾ। ਸੋ ਇਹਨਾਂ ਦਾ ਫੀਅਰ ਇਹ ਹੈ ਕਿ ਵੀ ਪਤਾ ਨਹੀਂ ਜਿਹੜਾ ਬਾਕੀ ਦਾ ਡੈਮ ਹੈ ਉਹਨੂੰ ਹੋਲਡ ਕਰ ਸਕੇਗਾ ਕਿ ਨਹੀਂ। ਸੋ ਅਜੇ ਤੱਕ ਉਹ ਐਮਰਜੈਂਸੀ ਆਰਡਰ ਲਾਗੂ ਹੈ ਕਿ ਲੋਕ ਜਿਹੜੇ ਨਾ ਆਉਣ, ਸਾਰੇ ਹੀ ਆਪੋ ਆਪਣੇ ਰਿਸ਼ਤੇਦਾਰਾਂ ਦੇ ਦੂਜੇ ਤੀਜੇ ਪਹੁੰਚੇ ਨੇ। ਔਰ ਮੈਂ ਸਮਝਦਾ ਵੀ ਅੱਜ ਹੀ ਆਪਣੇ ਇੱਕ ਸੱਜਣ ਇੱਥੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਬਹੁਤ ਵਾਰ ਆਪਣੀ ਕੌਮ ਦੀ ਜਿਹੜੀਆਂ ਖਾਮੀਆਂ ਦੀ ਗੱਲ ਤਾਂ ਕਰਦੇ ਜੀ, ਪਰ ਜਦੋਂ ਕ੍ਰਾਈਸਿਸ ਹੁੰਦਾ ਹੈ ਉਦੋਂ ਸਿੱਖਾਂ ਵਿਚਲਾ ਬੈਸਟ ਪਾਰਟ ਸਾਹਮਣੇ ਆਉਂਦਾ। ਹੁਣ ਲੋਕਾਂ 'ਚ ਪੈਨਿਕ ਫੀਅਰ ਸੀ। ਹੁਣ 2 ਲੱਖ ਲੋਕਾਂ ਦੀ ਆਲ ਆਫ, ਹਾਲਾਂ ਇਹਨਾਂ ਨੇ ਸ਼ੈਲਟਰਸ ਕ੍ਰੀਏਟ ਕਰ ਦਿੱਤੀਆਂ 4 ਚੁਫੇਰੇ ਲੋਕਾਂ ਲਈ, ਪਰ ਕਿੱਥੇ ਫੂਡ, ਕਿੱਥੇ ਰਹਿਣ ਦਾ ਕਿਵੇਂ। ਔਰ ਕਿਉਂਕਿ ਇਹ ਉਹ ਬੈਲਟ ਹੈ ਜਿਹਦੇ ਆਲੇ ਦੁਆਲੇ ਜਿਹਨਾਂ ਸ਼ਹਿਰਾਂ 'ਚ ਵੀ ਲੋਕਾਂ ਨੇ ਜਾਣਾ ਹੈ, ਕਈਆਂ ਸ਼ਹਿਰਾਂ 'ਚ 2-2 3-3 ਗੁਰਦੁਆਰੇ ਨੇ, ਟਰਲਕ, ਮੋਡੈਸਟੋ ਤੋਂ ਲੈ ਕੇ ਸੈਕਰਾਮੈਂਟੋ, ਔਰ ਇਹ ਸਾਰੀ ਬੈਲਟ ਦੇ ਵਿੱਚ ਸਿੱਖ ਕੌਮ ਔਰ ਇਹਦੀਆਂ ਸਟੋਰੀਜ਼ ਲੋਕਲ ਮੀਡੀਆ, TV ਦੂਜਿਆਂ ਤੇ ਆਈਆਂ ਨੇ। ਫੌਰਨ ਸਾਡਾ ਬੈਸਟ ਉਹਦੇ 'ਚੋਂ ਨਿਕਲਿਆ। ਸਾਰੇ
ਉਹਨਾਂ ਨੇ ਟੀਵੀ ਤੇ ਰੇਡੀਓ ਤੇ ਅਨਾਉਂਸ ਕਰ ਦਿੱਤਾ ਕਿ ਗੁਰਦੁਆਰੇ ਖੁੱਲੇ ਨੇ 24 ਆਵਰਸ ਜੀ ਔਰ ਹੌਟ ਮੀਲਸ, ਅਸੀਂ ਲੰਗਰ ਕਹਿੰਦੇ ਉਹਨਾਂ ਦੇ ਲਈ ਹੌਟ ਮੀਲ ਹੁੰਦਾ ਹੈ ਕਿ ਵੀ 24 ਆਵਰਸ ਹੌਟ ਮੀਲ ਦੀ ਸਪਲਾਈ ਹੈ। ਔਰ ਬੇਸ਼ੱਕ ਗੁਰਦੁਆਰੇ ਉੱਥੇ ਵੀ, ਕਿਉਂਕਿ ਬਹੁਤ ਸਾਰੇ ਹੁਣ ਯੂਬਾ ਸਿਟੀ 'ਚ ਵੀ 3-4 ਮੇਜਰ ਗੁਰਦੁਆਰੇ ਨੇ, ਟੀਆਰਾ ਬਿਆਨਾ ਜਿਹੜੇ ਜਿਨ੍ਹਾਂ ਦੇ ਡਾਇਰੈਕਟਰ ਦੇ ਨਾਲ ਸਾਡੀ TV 84 ਨਿਊਜ਼ ਤੇ ਗੱਲ ਵੀ ਹੋਈ, ਦੂਸਰਿਆਂ ਨਾਲ ਵੀ, ਪਰ ਹੁਣ ਇਹ ਵੀ ਇੱਕ ਡੈਡੀਕੇਸ਼ਨ ਹੈ ਵੀ ਉਹਨਾਂ ਨੇ ਮੇਕ ਸ਼ੋਰ ਕੀਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂ ਦੂਜੇ ਕੋਈ ਅਬੈਂਡਨ ਨਹੀਂ ਕਰਨੇ। ਉਹ ਅਜੇ ਵੀ ਨੇ, ਉਹਨਾਂ 'ਚੋਂ 2-3 ਨਾਲ ਮੇਰੀ ਗੱਲ ਹੋਈ, ਕਹਿੰਦੇ ਅਸੀਂ ਨਹੀਂ ਛੱਡਿਆ ਹੈ ਸ਼ਹਿਰ, ਵੀ ਆ ਗਿਆ ਕੋਈ ਗੱਲ ਨਹੀਂ, ਅਸੀਂ ਕੋਠਿਆਂ ਤੇ ਚੜ੍ਹ, ਹਾਲਾਂ ਐਮਰਜੈਂਸੀ ਇਵੈਕੂਏਸ਼ਨ ਹੁੰਦੀ ਹੈ ਤੁਹਾਨੂੰ, ਪਰ ਮੈਂ ਇਹ ਵੀ ਸਮਝਦਾ ਵੀ ਇਹ ਵੀ ਇੱਕ ਸਿੱਖਾਂ ਦੀ ਸਪਿਰਿਟ ਹੈ ਕਿ ਵੀ ਖਤਰਿਆਂ ਦੇ ਸਾਹਮਣੇ ਜਿਹੜਾ ਖਲੋਣਾ ਔਰ ਜੈਨਰੋਸਿਟੀ। ਔਰ ਮੈਂ ਮੁਬਾਰਕਬਾਦ ਦਿੰਦਾ ਕਿ ਵੀ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਵੀ ਦੱਸੋ ਅਸੀਂ ਕੀ, ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ, ਤੁਸੀਂ ਦੱਸੋ ਕਿ ਵੀ ਅਸੀਂ ਕੀ ਕਰ ਸਕਦੇ ਹਾਂ। ਔਰ ਇਹ ਜਿਹੜੀ ਮੈਂ ਸਮਝਦਾ ਵੀ ਸਾਡੇ ਕਈ ਵਾਰੀ ਹੋਏਗਾ ਜੀ ਏਡੇ ਗੁਰਦੁਆਰੇ ਔਰ ਦੂਜਾ, ਪਰ ਇਹ ਬੈਸਟ ਪਾਰਟ, ਇੱਥੇ ਸਾਡਾ ਕੋਈ ਮੁਕਾਬਲਾ ਨਹੀਂ। ਜਦੋਂ ਇਹ ਮੈਂ ਹਮੇਸ਼ਾ ਹੀ, ਮੈਂ ਸ਼ਾਇਦ ਅੱਗੇ ਵੀ ਇੱਕ ਵਾਰੀ ਕੋਟ ਕੀਤਾ ਸੀ ਕਿ ਜਦੋਂ ਫਰੀਮਾਉਂਟ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ, 8-10 ਹਜ਼ਾਰ ਦੇ ਕਰੀਬ ਸੰਗਤ ਸੀ, ਤੇ ਪਹਿਲੀ ਵਾਰ ਵਿਜੀ ਸੁੰਦਰਮ, ਉਦੋਂ ਇੰਡੀਆ ਵੈਸਟ ਅਖਬਾਰ ਹੁੰਦੀ ਸੀ, ਹੁਣੇ ਮਰਜ ਹੋ ਗਈ ਇੰਡੀਆ ਅਬਰੋਡ 'ਚ, ਉਹ ਉਹਨੂੰ ਕਵਰ ਕਰਨ ਆਈ ਹੈ। 1990 ਦੀ ਗੱਲ ਹੋਏਗੀ, ਤੇ ਮੇਰੀ ਗੁਰਦੁਆਰਾ ਕਮੇਟੀ ਨੇ ਡਿਊਟੀ ਲਾਈ ਵੀ ਮੈਂ ਬਰੀਫ ਕਰਾਂ। ਉਹ ਪਹਿਲੀ ਵਾਰੀ ਆਈ, ਸਾਊਥ ਇੰਡੀਅਨ ਬੀਬੀ, ਤੇ ਇੰਨੇ ਸਿੱਖ ਦੇਖ ਕੇ ਪਹਿਲਾਂ ਤਾਂ ਉਹੀ ਹੁੰਦਾ, ਜਦੋਂ ਲੰਗਰ ਚ ਲੈ ਗਿਆ ਉਹਨੂੰ ਦੇਖਿਆ ਵੀ ਲੰਬੇ ਲੰਬੇ ਲੱਗੀਆਂ ਲਾਈਨਾਂ, ਗਰਮ ਹੌਟ ਫੂਡ। ਮੈਨੂੰ ਕਹਿੰਦੇ ਕਿ ਵੀ ਇਹ ਕੌਣ ਕੇਟਰਿੰਗ ਕਰ ਰਿਹਾ? ਮੈਂ ਕਿਹਾ ਕੇਟਰਿੰਗ, ਇਹ ਕਹਿੰਦੇ ਸਭ ਆਪ ਹੀ ਪਕਾ ਰਹੇ ਨੇ। ਪਹਿਲਾਂ ਤਾਂ ਜਾਣ ਤੋਂ ਪਹਿਲਾਂ ਉਹਨੂੰ ਕਿਹਾ, ਮੈਂ ਕਿਹਾ ਜੀ ਵੈਜੀਟੇਰੀਅਨ ਹੀ ਹੁੰਦਾ ਫੂਡ, ਮੈਨੂੰ ਪਤਾ ਸੀ ਕਿ ਵੀ ਸਾਊਥ ਦੇ ਇਸ ਬਲਾਕ ਚ ਵੈਜੀਟੇਰੀਅਨ ਨੇ ਜੀ। ਚਲੋ ਖੈਰ, ਐਨੀਵੇ, ਤਾਂ ਉਹਨੇ ਫਿਰ ਕਿਹਾ, ਕਹਿੰਦੇ ਵੀ ਹਾਊ ਕਮ? ਤੇ ਮੈਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਉਹ ਸਾਖੀ ਕਿ ਕਿਵੇਂ 20 ਰੁਪਈਆਂ ਦਾ ਉਹਨਾਂ ਨੇ ਸੱਚਾ ਸੌਦਾ ਕੀਤਾ, ਆਪਣੇ ਪਿਤਾ ਦੀਆਂ ਚਪੇੜਾਂ ਖਾਧੀਆਂ। ਤੇ ਮੈਂ ਕਿਹਾ ਜੀ ਉਹ ਜਿਹੜੇ 20 ਰੁਪਏ ਨੇ ਨਾ, ਉਹ ਸਾਡੇ ਮੂਲ ਦੇ ਵਿੱਚ ਪਏ ਹੋਏ ਨੇ, ਉਹਦੇ ਨਾਲ ਹੀ ਅੱਜ ਤੱਕ ਗੁਰੂ ਕੇ ਲੰਗਰ ਚੱਲਦੇ ਨੇ। ਸੋ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ, ਔਰ ਇਹੀ ਮੌਕਾ ਹੁੰਦਾ ਹੈ। ਅਸੀਂ ਬਾਹਰ ਅੱਗੇ ਪਿੱਛੇ ਕਹੀ ਜਾਈਏ ਵੀ ਆਰ ਪ੍ਰਾਊਡ ਟੂ ਬੀ ਸਿੱਖ, ਟੀ-ਸ਼ਰਟਸ ਪਾ ਰਹੀਏ ਹੋਰ, ਪਰ ਇਹ ਹੈ ਜਿੱਥੇ ਕਿ ਤੁਸੀਂ ਨਿਸ਼ਕਾਮ ਹੋ ਕੇ ਸੇਵਾ ਦੇ ਵਿੱਚ ਉਤਰਦੇ ਹੋ। ਔਰ ਇਸ ਤੋਂ ਪਹਿਲਾਂ ਵੀ ਜਿਵੇਂ ਹੁਣ ਇਹ ਪ੍ਰੋਟੈਸਟ ਹੋਏ ਇਮੀਗ੍ਰੇਸ਼ਨ ਦੇ ਖਿਲਾਫ ਐਂਡ ਆਲ, ਲਾਸ ਏਂਜਲਸ 'ਚ ਜਾਂ ਇੰਗਲੈਂਡ 'ਚ ਦੂਜੀਆਂ ਥਾਵਾਂ ਤੇ ਸਿੱਖ ਲੰਗਰ ਲੈ ਕੇ ਪਹੁੰਚੇ ਹੋਏ ਸੀ, ਔਰ ਉਹਦੇ 'ਚ ਲੋਕਾਂ ਦੇ ਇੰਟਰਵਿਊ ਮੈਂ ਐਲਏ ਦੇ ਹਵਾਲੇ ਨਾਲ ਦੇਖਿਆ। ਵੰਡਰਫੁਲ ਪੀਪਲ, ਇਹ ਕਿ ਵੀ ਜਿਨ੍ਹਾਂ ਦਾ ਕੋਈ, ਜਿਹੜੇ ਸਾਨੂੰ ਫੀਡ ਕਰਨ ਤੇ ਲੱਗੇ ਹੋਏ ਨੇ। ਸੋ ਅਸੀਂ ਜਿੱਥੇ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ, ਕਿਉਂਕਿ ਅਲਟੀਮੇਟਲੀ ਇਹ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਜੀ। ਆਪੇ ਪਾਵਕ ਆਪੇ ਪਵਨਾ, ਰਾਖੇ ਖਸਮ ਤਮਾਰੇ ਕਵਨਾ ਜੀ। ਨਹੀਂ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ, ਕਿ ਆਪ ਹੀ ਉਹ ਪਾਵਕ ਹੈ, ਅੱਗ ਹੈ, ਆਪ ਹੀ ਹਵਾ ਹੈ। ਕਿਉਂਕਿ ਜਦੋਂ ਅੱਗ ਲੱਗਦੀ ਹੈ, ਜੇ ਹਵਾ ਤੇਜ਼ੀ ਦੇ ਨਾਲ ਚੱਲੇ ਤੇ ਉਹ ਹੋਰ ਵੀ ਤੇਜ਼ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਰੱਬ ਸਾੜਨ ਤੇ ਆ ਜਾਏ, ਜਾਰੇ ਖਸਮ ਤਾਂ ਰਾਖੇ ਕਵਨਾ, ਫਿਰ ਤਾਂ ਕੋਈ ਬਚਾ ਨਹੀਂ ਸਕਦਾ। ਪਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ। ਜਿਹੜੀ ਮਿਜ਼ਰੀ ਹੈ, ਜਦੋਂ ਅਸੀਂ ਇਮੈਜਿਨ ਕਰੀਏ ਕਿਵੇਂ ਆਲ ਆਫ, ਜਿਵੇਂ ਨਿਊਯਾਰਕ 'ਚ ਇੱਕ ਵਾਰ ਹੋਇਆ, ਕਿਵੇਂ ਤੁਹਾਨੂੰ ਘਰਾਂ 'ਚੋਂ ਨਿਕਲਣਾ ਪੈਂਦਾ ਹੈ, ਔਰ ਛੋਟੇ ਛੋਟੇ ਬੱਚਿਆਂ ਦੇ ਨਾਲ, ਪ੍ਰੈਗਨੈਂਟ ਵਿਮਨ, ਓਲਡ ਪੀਪਲ, ਬਜ਼ੁਰਗ, ਔਰ ਇਹ ਸਾਰੇ। ਸੋ ਇੱਕ ਹੈ, ਲੇਕਿਨ ਇਸ ਹਵਾਲੇ ਨਾਲ ਅਮਰੀਕਾ ਦਾ ਵੀ ਇਹ ਬੈਸਟ ਆਵਰ ਹੁੰਦਾ ਵੈਨ ਇਟ ਕਮਸ ਟੂ ਸੱਚ ਓਕੇਜ਼ਨਸ। ਉਹਨਾਂ ਦੇ ਹਜ਼ਾਰਾਂ ਵਲੰਟੀਅਰ ਡੇ ਐਂਡ ਨਾਈਟ ਉਹ ਬਾਹਰ ਨਿਕਲੇ ਨੇ। ਇੱਕ ਪੁਲਿਸ ਆਫਿਸਰ ਸਿੱਖ ਨੇ, ਅਮਨਦੀਪ ਸਿੰਘ, ਉਹਨਾਂ ਨਾਲ ਗੱਲ ਹੋ ਰਹੀ ਸੀ, ਕਹਿੰਦਾ ਜੀ ਮੈਂ ਤਾਂ ਪਿਛਲੇ 48 ਘੰਟੇ ਤੋਂ ਹੀ ਡਿਊਟੀ ਤੇ ਹੈ ਜੀ, ਔਰ ਲੱਗੇ ਹੋਏ ਨੇ ਸਾਰੇ, ਹਰ ਕਿਸਮ ਦੀ ਹੈਲਪ। ਸੋ ਅਸੀਂ ਇਸ ਬਾਰੇ, ਸਾਡੇ ਦਰਸ਼ਕ ਨਿਊਜ਼ ਵੀ ਜ਼ਰੂਰ ਦੇਖਣ, ਔਰ ਅਸੀਂ ਇਹਦੇ ਤੇ ਫੋਲੋ ਅਪ ਵੀ ਕਰਾਂਗੇ, ਜਿਹੜਾ ਵੱਧ ਤੋਂ ਵੱਧ ਹੋਰ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਸਕੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।